यूएसए ट्रक सेल्स ने ਜਿਹੜੇ ਗਵਰਨਮੈਂਟ ਗਰੰਟਡ ਲੋਨ ਨੇ ਜਿਹੜੇ ਉਹਨਾਂ ਦਾ ਰੋਲਾ ਪਾਇਆ ਹੋਇਆ ਤੇ ਬੱਲੇ ਬੱਲੇ ਮਚੀ ਹੋਈ ਹੈ। ਸਵਾਲ ਇਹ ਪੁੱਛਿਆ ਜਾ ਰਿਹਾ ਕਿ ਕੀ ਸਿਰਫ ਪੱਕੇ ਬੰਦਿਆਂ ਲਈ ਹੀ ਇਹ ਜਿਹੜਾ ਗਵਰਨਮੈਂਟ ਗਰੰਟਡ ਲੋਨ ਹੈ ਉਹਨਾਂ ਲਈ ਇਹ ਜਾਂ ਨਵੇਂ ਤੇ ਫਲੀਟ ਜਿਹੜੇ ਨੇ ਉਹ ਵੀ ਇਹਦੇ ਤੋਂ ਫਾਇਦਾ ਚੁੱਕ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਇਹ ਦੇਖਿਆ ਜਾਏ ਕਿ ਗਵਰਨਮੈਂਟ ਗਰੰਟਡ ਲੋਨ ਯੂਐਸਏ ਟਰੱਕ ਸੇਲ ਜਿਹੜਾ ਗਵਰਨਮੈਂਟ ਨਾਲ ਪਾਰਟਨਰਸ਼ਿਪ ਕਰਕੇ ਕਰ ਰਿਹਾ ਹੈ ਉਹਦਾ ਮਕਸਦ ਕੀ ਆ। ਗਵਰਨਮੈਂਟ ਦਾ ਕੰਮ ਹੈਗਾ ਗਵਰਨਮੈਂਟ ਚਲਾਣਾ, ਲੋਨ ਦੇਣਾ ਤਾਂ ਨਹੀਂ ਹੈਗਾ। ਤੇ ਹੁਣ ਗਵਰਨਮੈਂਟ ਨੇ ਇਕਨੋਮੀ ਦੇਖ ਕੇ, ਕਿਉਂਕਿ ਇਕਨੋਮੀ ਆਪਣੀ ਹੈਗੀ ਸਲੋ, ਜੌਬਾਂ ਗਵਰਨਮੈਂਟ ਡਾਇਰੈਕਟ ਨਹੀਂ ਕਰ ਸਕਦਾ। ਜਿਵੇਂ ਹੁਣ ਬਹੁਤ ਸਾਰੇ ਲੋਕ ਨੇ ਕਹਿੰਦੇ ਯਾਰ ਜੌਬਾਂ ਨਹੀਂ ਹੈਗੀਆਂ, ਉਹ ਜੌਬਾਂ ਜਿਹੜੀਆਂ ਹੈਗੀਆਂ ਉਹ ਇਦਾਂ ਤਾਂ ਨਹੀਂ ਹੁੰਦਾ ਨੇ ਸਰਕਾਰੀ ਮੁਲਾਜ਼ਮਾਂ ਸ਼ੁਰੂ ਕਰਦੇ ਨੇ, ਉਹ ਕਰਦੇ ਨੇ ਕਿ ਰਿਕਮੈਂਡ ਕਰਦੇ ਨੇ ਇਦਾਂ ਦੇ ਬਿਹੇਵੀਅਰ ਨੂੰ ਕਿ ਲੋਕੀ ਪੋਟੈਂਸ਼ੀਅਲੀ ਰਿਸਕ ਟੇਕਰ ਬਣਨ। ਰਿਸਕ ਟੇਕਰ ਜਿਹੜਾ ਹੈਗਾ ਨਾ ਉਹਨੂੰ ਹੀ ਬਿਜ਼ਨਸ ਮਿਲੂਗਾ। ਪਹਿਲੀ ਗੱਲ ਤੇ ਡਰਾਈਵਰ ਨੂੰ ਲੋਡ ਮਿਲ ਗਈ, ਦੂਜੀ ਗੱਲ ਹੋ ਸਕਦਾ ਉਹਦੇ ਨਾਲ ਕੋ ਡਰਾਈਵਰ ਵੀ ਹੋਏ ਉਹਨੂੰ ਵੀ ਮਿਲ ਗਈ, ਦੋ ਟੀਮ ਡਰਾਈਵਰ ਹੋ ਗਏ ਨਾ। ਠੀਕ ਹੈ। ਉਹਦੇ ਬਾਅਦ ਜਿਹੜੇ ਇੱਕ ਰਿਪੇਅਰ ਵਾਲਾ ਉਹਨੂੰ ਵੀ ਜੌਬ ਥੋੜੀ ਜਿਹੀ ਲੱਗੀ, ਉਹਦੇ ਬਾਅਦ ਜਿਹੜਾ ਪੇਂਟ ਵਾਲਾ ਭਾਈ ਆ ਉਹਨੂੰ ਵੀ ਲੱਗ ਗਈ, ਉਹਦੇ ਬਾਅਦ ਜਿਹੜਾ ਡਿਸਪੈਚ ਵਾਲਾ ਉਹਨੂੰ ਵੀ ਲੱਗ ਗਈ, ਉਹਦੇ ਬਾਅਦ ਜਿਹੜਾ ਬ੍ਰੋਕਰ ਆ ਉਹਨੂੰ ਵੀ ਕੰਮ ਮਿਲ ਗਿਆ। ਮਤਲਬ ਬਹੁਤ ਸਾਰੀ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਇਹ ਜੌਬ ਕ੍ਰੀਏਸ਼ਨ ਵਾਸਤੇ। ਇਸ ਵਾਸਤੇ ਗਵਰਨਮੈਂਟ ਆ ਉਹ ਸਾਨੂੰ ਅਲਾਉ ਕਰਦੀ ਆ ਕਿ ਜਿਹੜਾ ਇੱਕ ਬੰਦਾ ਹੈ ਉਹਨੂੰ ਵੀ ਗਵਰਨਮੈਂਟ ਗਰੰਟੀਡ ਲੋਨ ਅਸੀਂ ਦੇ ਸਕੀਏ, ਜਾਂ ਜਿਹੜੇ ਫਲੀਟ ਨੇ ਜਿਹੜੇ ਸਰਕਾਰੀ ਗਰੰਟੀ ਲੋਨ ਨੇ ਉਹਨਾਂ 'ਚ ਪੇਪਰ ਵਰਕ ਜ਼ਿਆਦਾ ਹੁੰਦਾ, ਥੋੜਾ ਟਾਈਮ ਵੀ ਜ਼ਿਆਦਾ ਲੱਗਦਾ, ਪਰ ਉਹਦਾ ਬੈਨੀਫਿਟ ਬਹੁਤ ਹੈ। ਇਹ ਦੱਸੋ ਕਿ ਇਹ ਗਵਰਨਮੈਂਟ ਦੇ ਜਿਹੜੇ ਇਹ ਤੁਸੀਂ ਗਰੰਟਡ ਲੋਨ ਦੇਣ ਦੇ ਜੇ ਕੀ ਇਹਦੇ ਤੇ ਗਵਰਨਮੈਂਟ ਡੈਫਰਡ ਪੇਮੈਂਟਸ ਵੀ ਹੈ ਜਿਹੜੀ ਉਹ ਵੀ ਆਫਰ ਕਰਦੀ? ਉਹਦੇ ਵਾਸਤੇ ਗਵਰਨਮੈਂਟ ਅਲਾਉ ਕਰਦੀ ਹੈ ਕਿ ਡੈਫਰਡ ਲੋਨ, ਡੈਫਰਡ ਦਾ ਮਕਸਦ ਹੈ ਜਿਹੜੀ ਪਹਿਲੀ ਪੇਮੈਂਟ ਆ, ਦੂਜੀ ਪੇਮੈਂਟ ਆ ਜਾਂ ਤੀਜੀ ਪੇਮੈਂਟ ਆ ਉਹ ਇੱਕ ਵਾਜਬੀ ਦੇ ਲੈ ਲੈਣਗੇ, ਮਤਲਬ $100 ਲੈ ਲੈਣਗੇ। ਜਿਹੜੀ ਰੀਅਲ ਪੇਮੈਂਟ ਆ ਜਿਵੇਂ ਐਗਜ਼ਾਮਪਲ ਦੇ 1900 ਜਾਂ 2000 ਦੀ ਪੇਮੈਂਟ ਆ ਉਹ 3 ਮਹੀਨੇ ਬਾਅਦ ਸਟਾਰਟ ਹੋਈ। ਤੁਸੀਂ ਇਹ ਕਿਹਾ ਕਿ 20-25% ਡਾਊਨ ਪੇਮੈਂਟ ਸਾਲ ਦੇ ਤੌਰ ਤੇ ਜ਼ਰਾ ਅਸੀਂ ਤਸਵਰ ਕਰ ਲੈਨੇ ਨਹੀਂ ਹੈ। ਕੋਈ ਬੰਦਾ ਇਹ ਕਰਨਾ ਚਾਹ ਰਿਹਾ ਉਹਦੇ ਕੋਲ 20% ਪੇਮੈਂਟ ਵੀ, ਫਿਰ ਉਸ ਸੂਰਤ ਤੇ ਯੂਐਸਏ ਟਰੱਕ ਸੇਲਸ ਦਾ ਜਿਹੜਾ ਉਹ ਕੀ ਹੱਲ ਦਿੰਦਾ ਹੈ। ਔਰ ਅੱਜ ਦੀ ਗੱਲਬਾਤ ਦੇ ਅਖੀਰ ਤੇ ਮੈਂ ਪੁੱਛਣਾ ਚਾਹਾਂਗਾ ਕਿ ਯੂਐਸਏ ਟਰੱਕ ਸੇਲਸ ਤੇ ਆਫਰਸ ਕੀ ਨੇ? ਯੂਐਸਏ ਟਰੱਕ ਸੇਲ 'ਚ ਜਿਹੜਾ ਅਗਲਾ ਮੈਂ ਗੱਲ ਕਰ ਰਿਹਾ ਇੰਟਰਨੈਸ਼ਨਲ ਟਰੱਕ ਨੇ ਉਹ 48,000 ਤੋਂ ਸ਼ੁਰੂ ਹੋ ਰਹੇ ਤੇ ਆਲ ਦਾ ਵੇ 80,000 ਤੱਕ ਜਾ ਰਹੇ। ਉਹਦੇ ਨਾਲ ਅਸੀਂ 골ਡ ਪੈਕੇਜ ਦੇ ਰਹੇ ਹਾਂ। 골ਡ ਪੈਕੇਜ ਦਾ ਮਕਸਦ ਹੈ ਕਿ ਉਹਦੇ 'ਚ ਅਸੀਂ ਸਾਲ ਦੀ ਗਾਰੰਟੀ ਲਾ ਕੇ ਦੇ ਰਹੇ ਹਾਂ, ਲੇਬਰ ਪਾਰਟ ਡਾਇਗਨੋਸਟਿਕ ਲਾ ਕੇ ਦੇ ਰਹੇ ਹਾਂ ਤੇ ਨਾਲ ਹੀ ਉਹਨਾਂ ਦੇ ਅਸੀਂ ਮੇਨਟੇਨੈਂਸ ਵੀ ਕਰਕੇ ਦੇ ਰਹੇ ਹਾਂ। ਇਹ ਸਾਰੀ ਇਨਫੋਰਮੇਸ਼ਨ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ। ਪੰਜਾਬੀ ਰੇਡੀਓ ਯੂਐਸਏ ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੇਰੇ ਮਸੂਦ ਮੱਲੀ ਵੱਲੋਂ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਇਹ ਜਿਹੜੀ ਹਫਤਾਵਾਰ ਮੁਲਾਕਾਤ ਹੈ ਜਿਹੜੀ ਅਸੀਂ ਕਰਨੇ ਆ ਯੂਐਸਏ ਟਰੱਕ ਸੇਲਸ ਵਾਲੇ ਸੈਯਦ ਸਾਹਿਬ ਦੇ ਨਾਲ, ਉਹਦੇ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਸੋ ਯੂਐਸਏ ਟਰੱਕ ਸੇਲਸ ਦੇ ਪਲੇਟਫਾਰਮ ਤੋਂ ਸਾਡੇ ਨਾਲ ਮੌਜੂਦ ਨੇ ਸੈਯਦ ਸਾਹਿਬ ਜੀ ਆਇਆਂ ਨੂੰ ਵੈਲਕਮ ਕਹਿੰਦੇ ਜੀ ਅੱਜ ਦੀ ਇਸ ਮੁਲਾਕਾਤ 'ਚ। ਸਤਿ ਸ੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕੁਮ ਸਭ ਨੂੰ ਜੀ। ਅੱਜ ਤੇ ਮਾਸ਼ਾਅੱਲਾ ਮੁਸਕਰਾਹਟਾਂ ਵਿਖੇਰ ਰਹੇ ਹੋ। ਮਿਹਰਬਾਨੀ ਧੰਨਵਾਦ ਹੈ ਜੀ ਤੁਹਾਡਾ ਕਿ ਤੁਸੀਂ ਕਬੂਲ ਕਰ ਲੈਂਦੇ ਜੇ। ਇਹ ਤੁਹਾਡੇ ਆਉਣ ਦੀਆਂ ਰੌਣਕਾਂ ਨੇ ਤੇ ਮੇਰਾ ਖਿਆਲ ਅੱਜ ਦੀ ਗੱਲਬਾਤ ਹੈ ਜਿਹੜੀ ਉਹਨੂੰ ਸ਼ੁਰੂ ਕਰਨ ਨਾਲ ਚੱਲੀਏ। ਜੀ ਬਿਲਕੁਲ ਜੀ ਬਿਲਕੁਲ। ਯੂਐਸਏ ਟਰੱਕ ਸੇਲਸ ਨੇ ਜਿਹੜੇ ਗਵਰਨਮੈਂਟ ਗਰੰਟਡ ਲੋਨ ਨੇ ਜਿਹੜੇ ਉਹਨਾਂ ਦਾ ਰੋਲਾ ਪਾਇਆ ਹੋਇਆ ਤੇ ਬੱਲੇ ਬੱਲੇ ਮਚੀ ਹੋਈ ਹੈ। ਸਾਡੇ ਕੁਝ ਪੋਡਕਾਸਟ ਨੇ ਜਿਹੜੇ ਮੇਰਾ ਖਿਆਲ ਤੁਸੀਂ ਵੀ ਪੜ੍ਹੇ ਹੋਏਗਾ, ਉੱਥੇ ਕੁਝ ਕਮੈਂਟਸ ਆਏ ਨੇ। ਅੱਜ ਦੀ ਸ਼ੁਰੂਆਤ ਗੱਲਬਾਤ ਦੀ ਮੈਂ ਉਹਨਾਂ ਕਮੈਂਟਸ ਤੋਂ ਕਰਨਾ ਚਾਹ ਰਿਹਾ। ਸਵਾਲ ਇਹ ਪੁੱਛਿਆ ਜਾ ਰਿਹਾ ਕਿ ਕੀ ਸਿਰਫ ਪੱਕੇ ਬੰਦਿਆਂ ਲਈ ਹੀ ਇਹ ਜਿਹੜਾ ਗਵਰਨਮੈਂਟ ਗਰੰਟਡ ਲੋਨ ਹੈ ਉਹਨਾਂ ਲਈ ਇਹ ਜਾਂ ਨਵੇਂ ਤੇ ਫਲੀਟ ਜਿਹੜੇ ਨੇ ਉਹ ਵੀ ਇਹਦੇ ਤੋਂ ਫਾਇਦਾ ਚੁੱਕ ਸਕਦੇ ਨੇ? ਇਹ ਹੁਣ ਵਜ਼ਾਹਤ ਗੁੰਝਲ ਤੁਸੀਂ ਖੋਲੋ ਜੀ। ਜੀ ਸਭ ਤੋਂ ਪਹਿਲਾਂ ਤਾਂ ਇਹ ਦੇਖਿਆ ਜਾਏ ਕਿ ਗਵਰਨਮੈਂਟ ਗਰੰਟੀਡ ਲੋਨ ਯੂਐਸਏ ਟਰੱਕ ਸੇਲ ਜਿਹੜਾ ਗਵਰਨਮੈਂਟ ਨਾਲ ਪਾਰਟਨਰਸ਼ਿਪ ਕਰਕੇ ਕਰ ਰਿਹਾ ਹੈ ਜੀ, ਉਹਦਾ ਮਕਸਦ ਕੀ ਆ। ਦੇਖੋ ਲੋਨ ਤੇ ਲੀਜ਼ ਵੀ ਕਰਦੀ ਆ, ਲੋਨ ਵੀ ਕਰਦੇ ਨੇ, ਹੋਰ ਬਹੁਤ ਸਾਰੇ ਪ੍ਰੋਗਰਾਮ ਨੇ। ਇਹ ਪ੍ਰੋਗਰਾਮ ਸ਼ੁਰੂ ਕਰਨ ਦੀ ਕੀ ਲੋੜ ਹੋਈ ਗਵਰਨਮੈਂਟ ਨੂੰ? ਗਵਰਨਮੈਂਟ ਦਾ ਕੰਮ ਹੈਗਾ ਗਵਰਨਮੈਂਟ ਚਲਾਣਾ, ਲੋਨ ਦੇਣਾ ਤਾਂ ਨਹੀਂ ਹੈਗਾ। ਠੀਕ ਹੈ। ਤੇ ਹੁਣ ਗਵਰਨਮੈਂਟ ਨੇ ਇਕਨੋਮੀ ਦੇਖ ਕੇ, ਕਿਉਂਕਿ ਇਕਨੋਮੀ ਆਪਣੀ ਹੈਗੀ ਸਲੋ, ਠੀਕ ਹੈ, ਫਿਰ ਮੈਂ ਉਹਦੇ ਨਾਲ ਹੋਰ ਚੀਜ਼ਾਂ ਵੀ ਇੰਟਰੈਕਟ ਕਰ ਰਿਹਾ ਜਿਹੜੀ ਮੇਰੇ ਮਾਈਂਡ 'ਚ ਆਉਂਦੀਆਂ ਨੇ। ਜੌਬਾਂ ਗਵਰਨਮੈਂਟ ਡਾਇਰੈਕਟ ਨਹੀਂ ਕਰ ਸਕਦਾ। ਜਿਵੇਂ ਹੁਣ ਬਹੁਤ ਸਾਰੇ ਲੋਕ ਨੇ ਕਹਿੰਦੇ ਯਾਰ ਜੌਬਾਂ ਨਹੀਂ ਹੈਗੀਆਂ, ਉਹ ਜੌਬਾਂ ਜਿਹੜੀਆਂ ਹੈਗੀਆਂ ਉਹ ਇਦਾਂ ਤਾਂ ਨਹੀਂ ਹੁੰਦਾ ਨੇ ਸਰਕਾਰੀ ਮੁਲਾਜ਼ਮਾਂ ਸ਼ੁਰੂ ਕਰਦੇ ਨੇ, ਉਹ ਕਰਦੇ ਨੇ ਕਿ ਰਿਕਮੈਂਡ ਕਰਦੇ ਨੇ ਇਦਾਂ ਦੇ ਬਿਹੇਵੀਅਰ ਨੂੰ ਕਿ ਲੋਕੀ ਪੋਟੈਂਸ਼ੀਅਲੀ ਰਿਸਕ ਟੇਕਰ ਬਣਨ। ਰਿਸਕ ਟੇਕਰ ਜਿਹੜਾ ਹੈਗਾ ਨਾ ਉਹਨੂੰ ਹੀ ਬਿਜ਼ਨਸ ਮਿਲੂਗਾ। ਜਿਵੇਂ ਐਗਜ਼ਾਮਪਲ ਦੇ ਰਿਹਾ, ਮੈਂ ਤੁਹਾਡੇ ਕੋਲ ਆਉਂਦਾ, ਮੈਂ ਕਹਿੰਦਾ ਭਾਈ ਮੇਰੇ ਕੋਲ ਪਲਾਨ ਆ, ਤੁਸੀਂ ਮੇਰੀ ਹੈਲਪ ਕਰੋ, ਮੈਂ ਇੱਕ ਫੈਕਟਰੀ ਲਾਣੀ ਆ, ਮੈਂ ਆਇਲ ਦੇ ਫਿਲਟਰ ਬਣਾਣੇ। ਤੁਸੀਂ ਕਹੋਗੇ ਜੀ ਉਹਦੀ ਵਿਜ਼ਿਬਿਲਿਟੀ ਕੀ ਹੈਗੀ, ਫਿਜ਼ੀਬਿਲਿਟੀ ਕੀ ਹੈਗੀ, ਬਣਾਓਗੇ ਕਿੰਨੇ ਪੈਸੇ, ਕਿਧਰੋਂ ਬੰਦਾ ਆਏਗਾ, ਕਿਧਰੋਂ ਕੰਮ ਕਰੇਗਾ? ਠੀਕ ਹੈ।
ਉਹਦੇ ਬਾਅਦ ਕੋਈ ਪੈਸੇ ਵੀ ਆਣਗੇ ਵਿੱਚੋਂ ਜਾਂ ਤੇ ਖਾਲੀ ਪੈਸੇ ਜ਼ਾਹਰ ਹੈ ਕਾਰੋਬਾਰ ਤੇ ਹੋਈ ਹੈ ਨਾ ਜੀ। ਇਹਦੇ ਚ ਟਰੱਕਿੰਗ ਵਿੱਚ ਜਿਹੜਾ ਸਭ ਤੋਂ ਵੱਡੀ ਜਿਹੜੀ ਚੀਜ਼ ਆ, ਗਵਰਨਮੈਂਟ ਕਿਉਂ ਬਹੁਤ ਜ਼ਿਆਦਾ ਇਹਦੇ ਚ ਇਨਫਲੂਐਂਸ ਕਰਦੀ, ਕਿਉਂ ਟਰੱਕ ਦੇ ਅੰਦਰ ਖਾਲੀ ਟਰੱਕ ਲੈਣ ਵਾਲੇ ਦੇ ਪੈਸੇ ਨਹੀਂ ਬਣਦੇ, ਉਹਦੇ ਨਾਲ ਬਹੁਤ ਸਾਰੀ ਹੋਰ ਬਾਈ ਪ੍ਰੋਡਕਟ ਜੌਬਾਂ ਵੀ ਨਿਕਲਦੀਆਂ। ਜਿਹੜਾ ਇੱਕ ਟਰੱਕ ਜਾਏਗਾ ਰੋਡ ਤੇ, ਪਹਿਲੀ ਗੱਲ ਤੇ ਡਰਾਈਵਰ ਨੂੰ ਲੋਡ ਮਿਲ ਗਈ, ਦੂਜੀ ਗੱਲ ਹੋ ਸਕਦਾ ਉਹਦੇ ਨਾਲ ਕੋ ਡਰਾਈਵਰ ਵੀ ਹੋਏ, ਉਹਨੂੰ ਵੀ ਮਿਲ ਗਈ, 2 ਟੀਮ ਡਰਾਈਵਰ ਹੋ ਗਏ ਨਾ। ਠੀਕ ਹੈ। ਉਹਦੇ ਬਾਅਦ ਜਿਹੜੇ ਇੱਕ ਰਿਪੇਅਰ ਵਾਲਾ, ਉਹਨੂੰ ਵੀ ਜੌਬ ਥੋੜੀ ਜਿਹੀ ਲੱਗ ਗਈ। ਉਹਦੇ ਬਾਅਦ ਜਿਹੜਾ ਪੇਂਟ ਵਾਲਾ ਭਾਈ ਆ, ਉਹਨੂੰ ਵੀ ਲੱਗ ਗਈ। ਉਹਦੇ ਬਾਅਦ ਜਿਹੜਾ ਡਿਸਪੈਚ ਵਾਲਾ, ਉਹਨੂੰ ਵੀ ਲੱਗ ਗਈ। ਉਹਦੇ ਬਾਅਦ ਜਿਹੜਾ ਬ੍ਰੋਕਰ ਆ, ਉਹਨੂੰ ਵੀ ਕੰਮ ਮਿਲ ਗਿਆ। ਮਤਲਬ ਬਹੁਤ ਸਾਰੀ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਇਹ ਜੌਬ ਕ੍ਰੀਏਸ਼ਨ ਵਾਸਤੇ। ਇਸ ਵਾਸਤੇ ਗਵਰਨਮੈਂਟ ਆ ਉਹ ਸਾਨੂੰ ਅਲਾਉ ਕਰਦੀ ਆ ਕਿ ਜਿਹੜੇ ਨਵੇਂ ਜਿਹੜਾ ਇੱਕ ਬੰਦਾ ਹੈ ਉਹਨੂੰ ਵੀ ਗਵਰਨਮੈਂਟ ਗਾਰੰਟੀਡ ਲੋਨ ਅਸੀਂ ਦੇ ਸਕੀਏ, ਜਾਂ ਜਿਹੜੇ ਫਲੀਟ ਨੇ, ਜਿਵੇਂ ਫਲੀਟ ਆ, ਜਿਵੇਂ ਹੁਣ ਸਾਡੇ ਕੋਲ ਬੈਂਕ ਨੇ 1-2 ਟਰੱਕ ਦੇ ਕੇ ਉਹ ਬ੍ਰੇਕ ਲਾ ਲੈਂਦੇ ਨੇ, ਕਹਿੰਦੇ ਯਾਰ ਇਹਦਾ ਹੁਣ ਦੇਖਣਾ ਕਿ ਸਿਸਟਮ ਕਿੱਦਾਂ ਚੱਲਦਾ, ਅੱਗੇ ਕਿੰਨਾ ਜਾਊਗਾ, ਕਿਉਂਕਿ ਉਹਦਾ ਰਿਸਕ ਵੱਧ ਜਾਂਦਾ। ਉਹਦਾ ਰਿਸਕ ਉਹ ਕਾਫੀ ਜ਼ਿਆਦਾ ਵੱਧ ਜਾਂਦਾ। ਉਹ ਜਿਹੜੇ ਬੈਂਕ ਨੇ ਉਹਦੇ ਵਿੱਚ ਹੱਥ ਨਹੀਂ ਪਾ ਸਕਦੇ। ਪਰ ਗਵਰਨਮੈਂਟ ਦੀ ਇੱਕ ਡਿਫਰੈਂਟ ਮਾਈਂਡਸੈਟ ਆ। ਗਵਰਨਮੈਂਟ ਦਾ ਮਾਈਂਡਸੈਟ ਆ ਜਿਹੜਾ ਫਲੀਟ 'ਚ ਲਏਗਾ 4, 5, 6, 8, 10 ਟਰੱਕ ਲਏਗਾ, ਉਹਦੇ ਕੋਲ ਆਲਰੇਡੀ 3-4 ਟਰੱਕ ਹੈਗੇ, ਉਹਨੇ 4, 5, 6 ਲੋਕਾਂ ਦੀ ਇਕੱਠੀ ਜੌਬ ਕ੍ਰੀਏਟ ਕਰ ਦੇਣੀ ਤੇ ਬਾਈ ਪ੍ਰੋਡਕਟ ਨਾਲ ਉਹਦੀ ਵਜ੍ਹਾ ਤੋਂ 20 ਹੋਰ ਜੌਬਾਂ ਕ੍ਰੀਏਟ ਹੋ ਜਾਣੀਆਂ। ਇਹ ਸੋਚ ਕੇ ਜਿਹੜੇ ਗਵਰਨਮੈਂਟ ਗਾਰੰਟੀਡ ਲੋਨ ਜਿਹੜੇ ਫਲੀਟ ਵਾਸਤੇ ਇਹਦੇ ਜ਼ਿਆਦਾ ਐਡਵਾਂਟੇਜ ਨੇ। ਠੀਕ ਹੈ। ਯਾਨੀ ਜੇ ਬੈਂਕ ਤੁਹਾਨੂੰ ਟਰੱਕ ਦੇਗਾ ਤੇ ਇੱਕ ਦੇ ਬਾਅਦ 2 ਦੇ ਬਾਅਦ 4 ਦੇ ਬਾਅਦ 8 ਗਵਰਨਮੈਂਟ ਗਾਰੰਟੀਡ ਲੋਨ ਆ। ਜੇ 2 ਨੇ ਉਹਦੇ ਬਾਅਦ ਸਿੱਧਾ ਹੀ ਸਮਝੋ 5 ਟਰੱਕ, ਜੇ 5 ਨੇ ਤੇ ਉਹਦੇ ਬਾਅਦ ਸਿੱਧਾ ਹੀ 10 ਟਰੱਕ। ਠੀਕ ਹੈ, ਠੀਕ ਹੈ। ਅਫਕੋਰਸ ਉਹ ਪੇਪਰ ਵਰਕ ਜਿਹੜਾ ਹੈਗਾ ਕਾਫੀ ਡਿਫਿਕਲਟ ਹੈਗਾ, ਉਹ ਸਾਰਾ ਪੇਪਰ ਵਰਕ ਅਸੀਂ ਕਰਾਂਗੇ। ਜਿਹੜਾ ਸਾਡਾ ਬੰਦਾ ਜਿਹੜਾ ਇਹ ਪੇਪਰ ਵਰਕ ਕਰਦਾ, ਉਹਨੂੰ 24 ਸਾਲ ਹੋ ਗਏ ਗਵਰਨਮੈਂਟ ਨਾਲ ਡੀਲ ਕਰਦੇ। 24 ਸਾਲ ਮੈਂ ਤਜਰਬਾਕਾਰ ਗੋਰਾ ਤੇ ਇਸ ਫਾਈਨੈਂਸ਼ੀਅਲ ਸਿਸਟਮ ਨੂੰ ਸਮਝਣ ਵਾਲਾ। ਠੀਕ ਹੈ, ਠੀਕ ਹੈ। ਹੁਣ ਜਿਵੇਂ ਆਪਾਂ ਨੂੰ ਇੱਕ ਚੀਜ਼ ਪਤਾ ਹੈ ਕਿ ਟਰੱਕ ਤੇ ਬਹਿਣਾ ਹੈ ਤੇ ਟਰੱਕ ਨੂੰ ਚਲਾਉਣਾ ਹੈ, ਪਰ ਟਰੱਕ ਨੂੰ ਬਹਿਣ ਨੂੰ ਚਲਾਉਣ ਦਾ ਇਹ ਤੇ ਉਹ ਚੀਜ਼ ਹੈ ਜਿਹੜੇ ਪਬਲਿਕ ਨੂੰ ਪਤਾ। ਜੇ ਬੈਕਗਰਾਉਂਡ 'ਚ ਜਾਈਏ, ਟਰੱਕਰ ਉਹਦੇ ਵਾਸਤੇ ਕਿੰਨੀ ਮਿਹਨਤ ਕਰਦਾ, ਕਿੰਨੇ ਜ਼ਿਆਦਾ ਟ੍ਰੇਨਿੰਗ ਹੁੰਦੀ ਹੈ, ਕਿੰਨੀ ਜ਼ਿਆਦਾ ਲਰਨਿੰਗ ਹੁੰਦੀ ਹੈ, ਕਿੰਨੇ ਆਵਰ ਇਨਵੋਲਵ ਹੁੰਦੇ ਨੇ ਟ੍ਰੇਨਿੰਗ ਦੇ, ਲਰਨਿੰਗ ਦੇ, ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਟਰੱਕਰ ਨੂੰ ਹੀ ਪਤਾ। ਸੇਮ ਥਿੰਗ ਜਦੋਂ ਫਾਈਨੈਂਸ਼ੀਅਲ ਸੈਕਟਰ 'ਚ ਜਾਂਦੇ ਆ, ਜਿਹੜੇ ਆਪਾਂ ਡਿਫਰੈਂਟ ਪ੍ਰੋਡਕਟ ਲਾਂਚ ਕਰਦੇ ਆ, ਜਿਵੇਂ ਆਪਾਂ 골ਡ ਪ੍ਰੋਡਕਟ ਲਾਂਚ ਕੀਤੀ ਸਰਟੀਫਾਈਡ ਪ੍ਰੋਗਰਾਮ ਦੀ, ਜਾਂ ਸਿਲਵਰ ਪ੍ਰੋਡਕਟ ਲਾਂਚ ਕੀਤੀਆਂ, ਅਸੀਂ ਇੰਟਰਨੈਸ਼ਨਲ ਤੋਂ ਵਾਰੰਟੀ ਲੈ ਕੇ ਆਉਂਦੇ ਆ, ਵਾਰੰਟੀ ਦੇ ਨਾਲ ਟਰੱਕ ਵੇਚਦੇ ਆ, ਉਹਦੀ ਬੈਕਗਰਾਉਂਡ ਤੇ ਜਿਹੜਾ ਲੈਗ ਵਰਕ ਆ ਉਹ ਬਹੁਤ ਜ਼ਿਆਦਾ ਹੁੰਦਾ। ਤੇ ਸੇਮ ਥਿੰਗ ਗਵਰਨਮੈਂਟ ਗਾਰੰਟੀਡ ਲੋਨ 'ਚ ਜਿਹੜਾ ਸਰਕਾਰੀ ਗਾਰੰਟੀ ਲੋਨ ਨੇ, ਉਹਨਾਂ 'ਚ ਪੇਪਰ ਵਰਕ ਜ਼ਿਆਦਾ ਹੁੰਦਾ, ਥੋੜਾ ਟਾਈਮ ਵੀ ਜ਼ਿਆਦਾ ਲੱਗਦਾ, ਪਰ ਉਹਦਾ ਬੈਨੀਫਿਟ ਬਹੁਤ ਹੈਗਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਛਾ, ਇੱਕ ਗੱਲ ਹੋਰ ਮੇਰੀ ਜ਼ਰਾ ਜ਼ਿਹਨ 'ਚ ਗਰਦਸ਼ ਕਰਨ ਲਈ ਮੈਂ ਕਿਹਾ ਪੁੱਛ ਲਵਾਂ, ਇਹ ਦੱਸੋ ਕਿ ਇਹ ਗਵਰਨਮੈਂਟ ਦੇ ਜਿਹੜੇ ਇਹ ਤੁਸੀਂ ਗਾਰੰਟੀਡ ਲੋਨ ਦੇਣ ਦੇ ਜੇ, ਕੀ ਇਹਦੇ ਤੇ ਗਵਰਨਮੈਂਟ ਡੈਫਰਡ ਪੇਮੈਂਟਸ ਵੀ ਹੈ ਜਿਹੜੀ ਉਹ ਵੀ ਆਫਰ ਕਰਦੀ? ਜੀ ਦੇਖੋ, ਗਵਰਨਮੈਂਟ ਜਿਹੜੀ ਹੈ ਨਾ ਉਹ ਫੈਸਿਲਿਟੇਟ ਕਰਨਾ ਚਾਹੁੰਦੀ ਹੈ ਆਪਣੇ ਲੋਕਾਂ ਨੂੰ ਕਿ ਉਹ ਇਹਦੇ 'ਚ ਜ਼ਿਆਦਾ ਤੋਂ ਜ਼ਿਆਦਾ ਮਤਲਬ ਪਾਰਟਿਸਿਪੇਟ ਕਰਨ ਇਹਨਾਂ ਪ੍ਰੋਗਰਾਮਾਂ 'ਚ। ਠੀਕ ਹੈ। USA ਟਰੱਕ ਸੇਲ ਜਿਹੜਾ ਹੈ, ਇਹ ਜੇ ਆਪਾਂ ਕਹਿ ਰਹੇ ਹਾਂ 20% ਡਾਊਨ ਤੇ ਅਸੀਂ ਦੇ ਰਹੇ ਹਾਂ ਗਵਰਨਮੈਂਟ ਗਾਰੰਟੀਡ ਲੋਨ। ਠੀਕ ਹੈ ਜੀ। ਠੀਕ ਹੈ, ਠੀਕ ਹੈ। ਰੈਗੂਲਰ ਬੈਂਕ ਉਹੀ ਬੰਦੇ ਨੂੰ ਜਿਹੜਾ 40-50% ਡਾਊਨ ਤੇ ਦੇਗਾ। ਠੀਕ ਹੈ। ਜੇ ਗਵਰਨਮੈਂਟ ਉਹਨਾਂ ਨੂੰ ਕਹਿ ਰਹੀ ਹੈ ਕਿ ਜੀ ਮੈਨੂੰ 20% ਡਾਊਨ, ਮੈਂ ਐਗਜ਼ਾਮਪਲ ਦੇ ਰਿਹਾ, 25% ਵੀ ਹੋ ਸਕਦਾ ਡਾਊਨ, ਕਹਿੰਦੇ 25% ਡਾਊਨ ਤੇ ਦੇ ਰਹੇ ਆ ਲੋਨ, ਤੇ ਜਿਹੜਾ ਉਹਦਾ ਬੰਦਾ ਕਹੇਗਾ ਯਾਰ ਮੈਂ ਆਪਣਾ 25% ਦੇ ਦਿੱਤਾ, ਠੀਕ ਹੈ, ਐਗਜ਼ਾਮਪਲ ਦੇ ਰਿਹਾ, ਲੱਖ ਦਾ ਟਰੱਕ ਆ, 25% ਡਾਊਨ ਦੇ ਕੇ ਹੋ ਗਿਆ ਸਮਝੋ 25,000 ਦੇ ਦਿੱਤਾ। ਬਿਲਕੁਲ ਠੀਕ ਹੈ। ਫਿਰ ਉਹਨੇ ਕਹਿਣਾ ਯਾਰ ਮੈਂ ਜਾ ਕੇ ਇੰਸ਼ੋਰੈਂਸ ਵੀ ਲੈਣੀ ਆ, ਇੰਸ਼ੋਰੈਂਸ ਦੀ ਵੀ 5-6,000 ਚਾਹੀਦੇ। ਫਿਰ ਮੈਂ ਅੱਗੇ ਜਾ ਕੇ ਜਿਹੜਾ ਕੋਈ ਹੋਰ ਵੀ ਕੰਮ ਕਰਨਾ ਆਪਣਾ, ਜਿਵੇਂ ਐਗਜ਼ਾਮਪਲ ਹੈ ਡੀਜ਼ਲ ਡੂਜ਼ਲ ਦੇ ਪੈਸੇ ਹੋਣੇ ਚਾਹੀਦੇ, ਉਹਦੇ ਬਾਅਦ ਨੰਬਰ ਲਵਾਉਣੇ, IRP ਪਲੇਟਾਂ ਲਵਾਉਣੀ, ਉਹਦੇ ਵਿੱਚ ਚੋਰੀ $2,400-$2,500 ਚਾਹੀਦੇ ਨੇ। ਤੇ ਮੇਰਾ ਤੇ ਜਿਹੜਾ ਬਜਟ ਆ 25,000 ਤੋਂ ਚੱਲ ਕੇ ਜਿਹੜਾ 35,000 ਬਣ ਗਿਆ। ਇਦਾਂ ਹੀ ਠੀਕ ਹੈ। ਹੁਣ ਅਸੀਂ ਜਦੋਂ ਗਵਰਨਮੈਂਟ ਕੰਟੈਕਟ ਕਰਦੇ ਹਾਂ, ਅਸੀਂ ਕਹਿੰਦੇ ਯਾਰ ਇਹਦਾ ਪ੍ਰੋਪੋਜੀਸ਼ਨ ਬਹੁਤ ਅੱਛੀ ਹੈ, ਇਹਦੇ ਪੈਸੇ ਵੀ ਬਣਨਗੇ, ਪਰ ਸ਼ੁਰੂ ਚ ਇਹਨੂੰ ਥੋੜੀ ਜਿਹੀ ਬ੍ਰੇਕ ਦੇ ਦਿਓ। ਉਹਦੇ ਵਾਸਤੇ ਗਵਰਨਮੈਂਟ ਅਲਾਉ ਕਰਦੀ ਹੈ ਕਿ ਡੈਫਰਡ ਲੋਨ, ਡੈਫਰਡ ਦਾ ਮਕਸਦ ਹੈ ਜਿਹੜੀ ਪਹਿਲੀ ਪੇਮੈਂਟ ਆ, ਦੂਜੀ ਪੇਮੈਂਟ ਆ ਜਾਂ ਤੀਜੀ ਪੇਮੈਂਟ ਆ, ਉਹ ਇੱਕ ਵਾਜਬੀ ਦੇ ਲੈ ਲੈਣਗੇ, ਮਤਲਬ $100 ਲੈ ਲੈਣਗੇ, ਤੇ ਜਿਹੜੀ ਰੀਅਲ ਪੇਮੈਂਟ ਆ, ਜਿਵੇਂ ਐਗਜ਼ਾਮਪਲ ਦੇ ਰਹੇ 1900 ਜਾਂ 2000 ਦੀ ਪੇਮੈਂਟ ਆ, ਉਹ 3 ਮਹੀਨੇ ਬਾਅਦ ਸਟਾਰਟ ਹੋਈ। ਓਕੇ, 3 ਮਹੀਨੇ ਦਾ ਵਕਫਾ ਜਾਂ ਟਾਈਮ ਜਾਂ ਮੁਹਲਤ ਲੱਭ ਜਾਏਗੀ।
ਮੋਹਲਤ ਲੱਭ ਜਾਏਗੀ ਤੇ ਜਿਹੜਾ ਉਹਨਾਂ ਦਾ ਪੇਮੈਂਟ ਆ ਉਹ ਜੇ ਸਮਝੋ ਇੱਕ ਐਗਜ਼ਾਮਪਲ ਦੇ 3 ਸਾਲ ਦਾ ਲੋਨ ਆ ਤੇ 3 ਮਹੀਨੇ ਬਾਅਦ ਉਹ 3 ਸਾਲ ਦਾ ਲੋਨ ਸ਼ੁਰੂ ਹੋਏਗਾ ਤੇ ਉਹਦੇ ਚ ਜੇ ਐਗਜ਼ਾਮਪਲ ਦੇ ਰਹੇ ਇੱਕ ਟਰੱਕਰ ਆ ਉਹ ਕਹਿੰਦਾ ਯਾਰ ਮੈਂ ਲੋਡ ਚੱਕਾਂਗਾ ਤੇ ਮੈਂ ਜਿਹੜਾ ਇੰਨਾ ਤੇ ਡੀਜ਼ਲ ਹੋਏਗਾ ਇੰਨੇ ਦਾ ਮੇਰਾ ਹੋਏਗਾ ਮੈਨੂੰ ਬਣ ਜਾਣੇ ਐਗਜ਼ਾਮਪਲ ਦੇ ਰਿਹਾ $14,000 14,000 ਚ ਮੈਂ ਆਪਣੇ ਆਪ ਨੂੰ ਪੇ ਕਰਾਂਗਾ ਮੈਂ ਡਰਾਈਵਰ ਆ ਮੈਂ ਆਪਣੇ ਆਪ ਤੋਂ ਪੇ ਕਰਨਾ ਜਾਂ ਮੈਂ ਡਰਾਈਵਰ ਰੱਖਿਆ ਉਹਨੂੰ ਪੇ ਕਰਨਾ ਤੇ ਉਹਦੇ ਬਾਅਦ ਮੈਨੂੰ ਇੰਨੇ ਪੈਸੇ ਬਚਣਗੇ ਤੇ ਮੈਂ ਕੈਚਅਪ ਕਰ ਲਾਂਗਾ ਆਪਣੀ ਜਿਹੜੀ ਸ਼ੁਰੂ ਵਿੱਚ ਜਿਹੜੀ ਮੇਰੀ ਮਾਈਨਸ ਚੱਲ ਰਿਹਾ ਉਹ ਮੈਂ ਕੈਚਅਪ ਕਰ ਲਾਂਗਾ ਤੇ ਗਵਰਨਮੈਂਟ ਕਹੇਗੀ ਠੀਕ ਹੈ ਜੀ ਤੁਸੀਂ ਪਹਿਲੇ 3 ਮਹੀਨੇ ਜਿਹੜੇ ਡਿਫਰਡ ਪੇਮੈਂਟ ਕਰ ਦਿਓ। ਬਿਲਕੁਲ ਠੀਕ ਹੈ ਅੱਛਾ ਮੈਂ ਇੱਕ ਜ਼ਿਹਨ ਚ ਸਵਾਲ ਆਉਣ ਡਿਆ ਗਿਆ ਤੁਹਾਡੀਆਂ ਗੱਲਾਂ ਚ ਨਿਕਲਿਆ ਤੁਸੀਂ ਆਖਿਆ ਕਿ 20-25% ਡਾਊਨ ਪੇਮੈਂਟ ਮਿਸਾਲ ਦੇ ਤੌਰ ਤੇ ਜ਼ਰਾ ਅਸੀਂ ਤਸਵਰ ਕਰ ਲੈਨੇ ਨਹੀਂ ਹੈ ਕੋਈ ਬੰਦਾ ਇਹ ਕਰਨਾ ਚਾਹ ਰਿਹਾ ਉਹਦੇ ਕੋਲ 20% ਪੇਮੈਂਟ ਵੀ ਫਿਰ ਉਸ ਸੂਰਤ USA ਟਰੱਕ ਸੇਲਸ ਦਾ ਜਿਹੜਾ ਉਹ ਕੀ ਹੱਲ ਦਿੰਦਾ ਜੀ ਹੁਣ ਆਪਾਂ ਨਾ ਜਿਸ ਲੈਵਲ ਤੇ ਗੱਲ ਕਰ ਰਹੇ ਹਾਂ ਉਹ ਕਰ ਰਹੇ ਹਾਂ ਗਵਰਨਮੈਂਟ ਲੈਵਲ ਤੇ ਗੱਲ ਗਵਰਨਮੈਂਟ ਦੇ ਕੋਲ ਮੈਂ ਹੁਣ ਗਵਰਨਮੈਂਟ ਕੋਲ ਗਿਆ ਮੈਂ ਮਲੀ ਸਾਹਿਬ ਕੋਲ ਗਿਆ ਮੈਂ ਕਿਹਾ ਮਲੀ ਸਾਹਿਬ ਤੁਸੀਂ ਗਵਰਨਮੈਂਟ ਹੋ ਤੇ ਮੈਨੂੰ ਤੁਸੀਂ ਅਪਰੂਵ ਕਰ ਰਹੇ ਹੋ 25% ਤੇ ਪਰ ਮੇਰੇ ਕੋਲ 25% ਨਹੀਂ ਹੈਗੇ ਪਰ ਮੇਰੇ ਕੋਲ ਕੁਝ ਦਿਖਾਣ ਨੂੰ ਹੈਗਾ। ਅੱਛਾ ਫਾਰ ਐਗਜ਼ਾਮਪਲ ਮੈਂ ਕਹਿੰਦਾ ਯਾਰ ਮੇਰੀ ਗੱਡੀ ਮੇਰਾ ਇੱਕ ਹੋਰ ਟਰੱਕ ਪੇ ਆਫ ਆ ਉਹਦੀ ਵੈਲਿਊ ਸਮਝੋ $30,000 ਆ ਮੈਂ ਆ ਕੇ ਤੁਹਾਨੂੰ ਜਿਹੜਾ ਉਹਦਾ ਟਾਈਟਲ ਰੱਖ ਦੇਣਾ 10,000 ਜਿਹੜੇ ਨੇ ਉਹ ਤੁਸੀਂ ਮੇਰੇ ਤੋਂ ਡਾਊਨ ਲੈ ਲਓ ਬਾਕੀ 10,000 ਟਾਈਟਲ ਲਾ ਲਓ ਜਦੋਂ ਟਾਈਟਲ ਜਦੋਂ ਲੋਨ ਦੇ ਪੈਸੇ ਜਿਹੜੇ ਨੇ ਉਹ ਮਾਰਕੀਟ ਵੈਲਿਊ ਦੇ ਉੱਤੇ ਹੋ ਜਾਣਗੇ ਮੈਨੂੰ ਵਾਪਸ ਕਰ ਦੇਣਾ ਮੇਰਾ ਟਾਈਟਲ ਮੈਂ ਉਹਦੇ ਬਾਅਦ ਵੇਚਦਾ ਜਿਹੜੀ ਵੀ ਹੈ ਤੇ ਉਹਦਾ ਕੋਲੈਟਰਲ ਜਿਹੜਾ ਹੈ ਉਹ ਖਾਲੀ ਟਰੱਕ ਨਹੀਂ ਹੈਗਾ ਗਵਰਨਮੈਂਟ ਅਲਾਉ ਕਰਦੀ ਆ ਕਿ ਕੋਈ ਹੋਰ ਵੀ ਕੋਲੈਟਰ ਰੱਖ ਸਕਦੇ ਜੇ ਕੋਈ ਟਾਈਟਲ ਆਪਣੇ ਕੋਲ ਪੇਡ ਆਫ ਟਰੱਕ ਹੈਗਾ ਕਿਉਂਕਿ ਦੇਖੋ ਉਹਨਾਂ ਨੇ ਜਿਹੜਾ ਸਿਸਟਮ ਦੇਖਣਾ ਉਹ ਦੇਖਣਾ ਕਿ ਬੰਦਾ ਰੈਡੀ ਆ ਕੰਮ ਕਰਨ ਨੂੰ ਰੈਡੀ ਆ ਜੇ ਕੰਮ ਕਰਨ ਨੂੰ ਰੈਡੀ ਹੈ ਤੇ ਗਵਰਨਮੈਂਟ ਨੇ ਉਹਦੇ ਨਾਲ ਉਹਦੀ ਹੈਲਪ ਕਰਨੀ ਆ ਠੀਕ ਹੈ ਗਵਰਨਮੈਂਟ ਦੇਖੋ ਹੁਣ ਜਿਹੜਾ ਗਵਰਨਮੈਂਟ ਦਾ ਕੰਮ ਪੈਸੇ ਬਣਾਉਣਾ ਨਹੀਂ ਹੈਗਾ ਗਵਰਨਮੈਂਟ ਦਾ ਕੰਮ ਆ ਆਪਣੇ ਲੋਕਾਂ ਦੀ ਹੈਲਪ ਕਰਨਾ ਜੌਬ ਕ੍ਰੀਏਸ਼ਨ ਕਰਨਾ ਠੀਕ ਹੈ ਇਹਦੇ ਚ ਹੁਣ ਜੇ ਮੇਰੇ ਕੋਲ ਕੋਈ ਗੱਡੀ ਪੇ ਆਫ ਹੈਗੀ ਜਾਂ ਮੇਰੇ ਕੋਲ ਕੋਈ ਹੋਰ ਚੀਜ਼ ਪੇ ਆਫ ਹੈਗੀ ਜਿਹੜੀ ਵੈਲਿਊ ਰੱਖਦੀ ਹੈ ਇਕੁਇਟੀ ਰੱਖਦੀ ਹੈ ਉਹ ਮੈਂ ਉਹਨਾਂ ਨੂੰ ਟਾਈਟਲ ਰਖਾ ਕੇ ਗਿਰਵੀ ਰਖਾ ਕੇ ਫॉर द ਟਾਈਮ ਬੀਇੰਗ ਮੈਂ ਆਪਣਾ ਕੰਮ ਚਲਾ ਲਾਂਗਾ ਜਦੋਂ ਮੇਰਾ ਕੰਮ ਇੰਨਾ ਹੋ ਜਾਏਗਾ ਮੇਰੇ ਟਰੱਕ ਦੀ ਵੈਲਿਊ ਜਿਹੜਾ ਮੈਂ ਟਰੱਕ ਲੈ ਕੇ ਜਾ ਰਹਾ ਉਹਦੀ ਵੈਲਿਊ ਮੇਰੇ ਲੋਨ ਤੋਂ ਵੱਧ ਜਾਏਗੀ ਤੇ ਮੈਂ ਆਪਣਾ ਟਾਈਟਲ ਵਾਪਸ ਲੈ ਲਾਂਗਾ ਗੁੱਡ ਠੀਕ ਹੋ ਗਿਆ ਫਲੈਕਸੀਬਿਲਿਟੀ ਬਹੁਤ ਜ਼ਿਆਦਾ ਫਲੈਕਸੀਬਿਲਿਟੀ ਹੈਗੀ ਜੀ ਬਿਲਕੁਲ ਠੀਕ ਹੈ ਔਰ ਅੱਜ ਦੀ ਗੱਲਬਾਤ ਦੇ ਅਖੀਰ ਤੇ ਮੈਂ ਪੁੱਛਣਾ ਚਾਹਾਂਗਾ ਕਿ USA ਟਰੱਕ ਸੇਲਸ ਤੇ ਸਾਡੇ ਸੁਣਨ ਵਾਲਿਆਂ ਲਈ ਸਾਡੇ ਦੇਖਣ ਵਾਲਿਆਂ ਲਈ ਆਪਣੇ ਚਾਹਤਵੰਦਾਂ ਲਈ ਆਪਣੇ ਭਰੋਸਾਯੋਗ ਨੇ ਜਿਹੜੇ ਕਲਾਇੰਟ ਉਹਨਾਂ ਵਾਸਤੇ ਆਫਰਸ ਕੀ ਨੇ ਜੀ ਮੈਂ 2 ਮਿੰਟ ਮੈਂ ਜੇ ਦੋਗੇ ਤਾਂ ਮੈਂ ਇੱਕ ਮਾਈਂਡ 'ਚ ਇੱਕ ਹੋਰ ਗੱਲ ਆ ਗਈ ਤਾਂ ਉਹ ਵੀ ਐਕਸਪਲੇਨ ਕਰਨਾ ਚਾਹੁੰਦਾ ਤੁਸੀਂ ਉਹ ਪਹਿਲਾਂ ਕਰ ਲਓ ਜੀ ਫਿਰ ਉਸ ਤੋਂ ਬਾਅਦ ਸਾਡੇ ਇਸ ਜਵਾਬ ਨੂੰ ਵਿਸਤਾਰ ਨਾਲ ਦੱਸਣਾ ਜੀ ਜਿੰਨਾ ਵੀ ਅਸੀਂ ਕੰਮ ਕਰ ਰਹੇ ਹਾਂ ਡਿਫਰੈਂਟ ਪ੍ਰੋਗਰਾਮ ਆਫਰ ਕਰ ਰਹੇ ਹਾਂ ਜਿਹੜਾ ਆਪਣਾ ਪੂਰੀ ਆਪਣੀ એનર્ਜੀ ਨਾਲ ਐਫੀਸ਼ੀਐਂਸੀ ਨਾਲ ਆਪਣੇ ਨੌਲੇਜ ਦੇ ਬੇਸ ਨਾਲ ਜਿਹੜੇ ਪ੍ਰੋਗਰਾਮ ਦੇ ਰਹੇ ਹਾਂ ਇਹ ਫੈਸਿਲਿਟੇਟ ਕਰਨ ਵਾਸਤੇ ਹੈਗੇ ਕਸਟਮਰ ਨੂੰ ਜੇ ਕਸਟਮਰ ਇੰਪਰੂਵ ਕਰੇਗਾ ਅਸੀਂ ਇੰਪਰੂਵ ਕਰਾਂਗੇ ਠੀਕ ਹੈ ਹੁਣ ਇੱਕ ਮਾਹੌਲ ਜਿਹਾ ਬਣ ਗਿਆ ਪਹਿਲਾਂ ਡੀਲਰ ਵਾਸਤੇ ਸੋਚਿਆ ਜਾਂਦਾ ਸੀ ਡੀਲਰ ਜਿਹੜੇ ਨੇ ਉਹ ਬਸ ਖੱਲ ਲਾ ਲੈਂਦੇ ਨੇ ਹੁਣ ਅੱਜ ਦਾ ਟਾਈਮ ਇਦਾਂ ਹੈਗਾ ਕਿ USA ਟਰੱਕ ਸੇਲ ਨੂੰ ਦੇਖ ਕੇ ਬਹੁਤ ਸਾਰੇ ਹੋਰ ਡੀਲਰ ਤੇਲ ਚੇਂਜ ਕਰਕੇ ਦੇ ਰਹੇ ਆ ਸੇਫਟੀ ਕਰਕੇ ਦੇ ਰਹੇ ਨੇ ਤੇ ਵਧੀਆ ਸਮਾਨ ਦੇ ਰਹੇ ਨੇ ਪਰ ਇਨ ਦਾ ਸੇਮ ਟਾਈਮ ਕਈ ਇਦਾਂ ਦੇ ਡੀਲਰ ਵੀ ਹੈਗੇ ਜਿਹੜੇ ਹੁਣ ਵੀ ਜਿਹੜਾ ਟੱਕੇ ਨਾਲ ਬੈਂਕ ਦਾ ਚੱਕਿਆ ਟਰੱਕ ਮੇਕਅਪ ਕਰਕੇ ਦੇ ਰਹੇ ਨੇ ਹੁਣ ਜਦੋਂ ਇਹਨਾਂ ਦੀ ਤੁਸੀਂ ਪੂਰੀ USA ਟਰੱਕ ਸੇਲ ਦੀ ਜਿਹੜੀ ਮੈਂਟੈਲਿਟੀ ਦੇਖੋ ਉਹ ਮੈਂਟੈਲਿਟੀ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਉਹ ਹੈਗਾ ਕਿ ਅਸੀਂ ਗਵਰਨਮੈਂਟ ਤੇ ਨਹੀਂ ਹੈਗੇ ਅਸੀਂ ਗਵਰਨਮੈਂਟ ਦੀ ਤਰ੍ਹਾਂ ਸਾਡੇ ਕੋਲ ਡੀਪ ਪਾਕਟ ਤੇ ਨਹੀਂ ਹੈਗੀਆਂ ਪਰ ਅਸੀਂ ਰਿਸੋਰਸਸ ਇਕੱਠੇ ਕਰ ਸਕਦੇ ਹਾਂ ਜਿਹਦੀ ਰਿਸੋਰਸਸ ਯੂਜ਼ ਕਰਕੇ ਕੋਈ ਵੀ ਕਸਟਮਰ ਜਾਂ ਸਾਡੀ ਕਮਿਊਨਿਟੀ ਦਾ ਕਸਟਮਰ ਹੈ ਜਾਂ ਕਿਸੇ ਹੋਰ ਕਮਿਊਨਿਟੀ ਦਾ ਕਸਟਮਰ ਹੈ ਆਪਣੇ ਬੱਚਿਆਂ ਵਾਸਤੇ ਜੌਬ ਓਪਰਚੁਨਿਟੀ ਤੇ ਇਨਕਮ ਓਪਰਚੁਨਿਟੀ ਨੂੰ ਵਧਾ ਸਕਦਾ ਠੀਕ ਹੈ ਜਦੋਂ ਆਪਾਂ ਟਰੱਕ ਲੈ ਕੇ ਆਏ ਹੁਣ ਟਰੱਕਾਂ ਦੇ ਅੰਦਰ ਵੀ ਅਸੀਂ ਉਹੀ ਮੈਂਟੈਲਿਟੀ ਰੱਖੀ ਹੈ ਫॉर ਐਗਜ਼ਾਮਪਲ ਮੈਂ ਗੱਲ ਕਰਦਾ ਫਰੇਟਲਾਈਨਰ ਦੇ ਫਰੇਟਲਾਈਨਰ ਸਾਡੇ ਕੋਲ ਹੁਣ 55,000 ਤੋਂ ਲੈ ਕੇ 1,20,000 ਤੱਕ ਹੈਗੇ ਡਾਲਰ ਦੇ ਠੀਕ ਹੈ ਉਹਦੀ ਮੈਂਟੈਲਿਟੀ ਇਹ ਹੈਗਾ ਕਿ ਜੇ ਹੁਣ ਮਾਰਕੀਟ ਟਾਈਟ ਆ ਤੇ ਆਪਾਂ ਉਹ ਟਰੱਕ ਵੇਚੀਏ ਜਿਨ੍ਹਾਂ ਦੀ ਪ੍ਰਾਈਸ ਘੱਟ ਹੋਏ ਜਿਨ੍ਹਾਂ ਦੀ ਮੇਨਟੇਨੈਂਸ ਹੋਈ ਹੋਏ ਜਿਨ੍ਹਾਂ ਨਾਲ ਥੋੜੀ ਬਹੁਤੀ ਵਾਰੰਟੀ ਅਸੀਂ ਲਾ ਕੇ ਦੇ ਰਹੇ ਹਾਂ ਤਾਂ ਕਿ ਕਸਟਮਰ ਨੂੰ ਲੈ ਕੇ ਜਦੋਂ ਚੱਲਦਾ ਤੇ ਉਹਨੂੰ ਲੋਨ ਮਿਲਣ ਵਿੱਚ ਵੀ ਆਸਾਨੀ ਹੋਏ ਤੇ ਉਹਦਾ ਸਿਸਟਮ ਚੱਲਣ ਵਿੱਚ ਤੇ ਉਹਦੀ ਪ੍ਰੋਫਿਟੇਬਿਲਿਟੀ ਵਿੱਚ ਵੀ ਆਸਾਨੀ ਹੋਏ ਠੀਕ ਹੈ
ਠੀਕ ਹੈ। ਜੇ ਆਪਾਂ ਮਿਡਲ ਰੇਂਜ ਤੇ ਆ ਜਾਈਏ 70-80 ਹਜ਼ਾਰ ਦੇ ਟਰੱਕ ਤੇ ਆ ਜਾਈਏ ਜਾਂ ਲੱਖ ਦੇ ਟਰੱਕ ਤੇ ਆ ਜਾਈਏ, ਉਹ ਲੋਕਾਂ ਵਾਸਤੇ ਹੈਗੇ ਜਿਹੜੇ ਆਲਰੇਡੀ ਕੁਆਲੀਫਾਈਡ ਨੇ, ਜਿਨ੍ਹਾਂ ਨੂੰ ਉਹ ਟਰੱਕ ਚਾਹੀਦੇ ਨੇ ਜਿਹੜੇ ਲੋ ਮਾਈਲ ਵਾਲੇ ਹੋਣ। ਠੀਕ ਹੈ ਠੀਕ ਹੈ। ਠੀਕ ਹੈ। ਹੁਣ ਯੂਐਸਏ ਟਰੱਕ ਸੇਲ ਚ ਜਿਹੜਾ ਅਗਲਾ ਮੈਂ ਗੱਲ ਕਰ ਰਿਹਾ ਇੰਟਰਨੈਸ਼ਨਲ ਟਰੱਕ ਨੇ, ਉਹ 48,000 ਤੋਂ ਸ਼ੁਰੂ ਹੋ ਰਹੇ ਤੇ ਆਲ ਦਾ ਵੇ 80,000 ਤੱਕ ਜਾ ਰਹੇ। ਉਹਦੇ ਨਾਲ ਅਸੀਂ ਗੋਲਡ ਪੈਕੇਜ ਦੇ ਰਹੇ ਹਾਂ। ਗੋਲਡ ਪੈਕੇਜ ਦਾ ਮਕਸਦ ਹੈ ਕਿ ਉਹਦੇ ਚ ਅਸੀਂ ਸਾਲ ਦੀ ਗਾਰੰਟੀ ਲਾ ਕੇ ਦੇ ਰਹੇ ਹਾਂ, ਲੇਬਰ ਪਾਰਟ ਡਾਇਗਨੋਸਟਿਕ ਲਾ ਕੇ ਦੇ ਰਹੇ ਹਾਂ ਤੇ ਨਾਲ ਹੀ ਉਹਨਾਂ ਦੇ ਅਸੀਂ ਮੇਨਟੇਨੈਂਸ ਵੀ ਕਰਕੇ ਦੇ ਰਹੇ ਹਾਂ। ਇਹ ਸਾਰੀ ਇਨਫੋਰਮੇਸ਼ਨ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ। ਈਵਨ ਜਿਹੜੇ ਸਾਡੇ ਪੈਕਰ, ਕਿਉਂਕਿ ਆਪਾਂ ਪੈਕਰ ਦੇ ਵੀ ਡੀਲਰ ਆ, ਪੈਕਰ ਦਾ ਮਕਸਦ ਹੈ ਕਿ ਸਾਡੇ ਕੋਲ ਜਿਹੜੀ ਪ੍ਰੋਡਕਟ ਆ ਉਹ ਪੀਟਰਬਿਲਟ ਕੈਨਵਰਥ ਵੀ ਹੈਗੇ। ਈਵਨ ਅਸੀਂ ਜਿਹੜੇ ਨੇ ਪੀਟਰਬਿਲਟ 500 ਹਾਰਸ ਪਾਵਰ ਕਮਿੰਸ ਮੋਟਰ ਨਾਲ 2024 ਦੇ ਰੱਖੇ ਨੇ, ਜਿਹਦੇ ਚ ਮਾਈਲ ਹੈਗੇ 2.25 ਲੱਖ ਤੋਂ ਲੈ ਕੇ 3.25 ਲੱਖ। ਉਹ ਵੀ ਤੁਸੀਂ ਪ੍ਰਾਈਸ ਦੇਖ ਸਕਦੇ ਹੋ ਜੀ। ਉਹਦੇ ਨਾਲ ਵੀ ਅਸੀਂ ਜਿਹੜਾ ਸਿਲਵਰ ਪੈਕੇਜ ਲਾ ਕੇ ਦੇ ਰਹੇ ਹਾਂ, ਕਿਉਂਕਿ ਆਪਾਂ ਦੀ ਹੋਰ ਮੈਂਟੈਲਿਟੀ ਆ, ਜਿਹੜਾ ਟਰੱਕ ਲੈ ਕੇ ਜਾਏ ਉਹਨੂੰ ਥੋੜੇ ਜਿਹੇ ਪੈਸੇ ਬਣਾ ਲੇ, ਫਿਰ ਭਾਵੇਂ ਜਿਹਨੇ ਪੈਸੇ ਟਰੱਕ ਤੇ ਲਾਣੇ ਲਾ ਲੇ। ਜਿਵੇਂ ਆਪਣੇ ਕੋਲ ਬਹੁਤ ਸਾਰੇ ਕਸਟਮਰ ਆਉਂਦੇ, ਉਹ ਕਹਿੰਦੇ ਯਾਰ ਤੁਹਾਡਾ ਟਰੱਕ ਤੇ ਬਹੁਤ ਅੱਛਾ ਹੈ, ਪਰ ਸਾਨੂੰ ਬਾਹਰੋਂ ਇੰਨੇ ਦਾ ਮਿਲਦਾ। ਜੇ ਆਪਾਂ ਕੰਪੇਅਰ ਕਰੀਏ ਤੇ ਸਾਡੇ ਟਰੱਕ ਦੀ ਜਿਹੜੀ ਵੈਲਿਊ ਆ, ਕਿਉਂਕਿ ਫਲੀਟ ਦਾ ਚੱਲਾ, ਮੇਨਟੇਨੈਂਸ ਪੂਰੀ ਹੋਈ ਆ, ਨਾਲ ਅਸੀਂ ਵਾਰੰਟੀ ਦੇ ਰਹੇ ਹਾਂ, ਉਹ ਫਿਰ ਬਹੁਤ ਜ਼ਿਆਦਾ ਐਕਸੀਡ ਕਰ ਜਾਂਦੀ ਹੈ। ਇਹ ਸਾਰੀ ਇਨਫੋਰਮੇਸ਼ਨ ਤੁਸੀਂ ਸਾਡੀ ਵੈਬਸਾਈਟ ਤੇ ਦੇਖ ਸਕਦੇ ਹੋ ਜਾਂ ਸਾਨੂੰ ਕਾਲ ਕਰ ਸਕਦੇ ਹੋ 1833-698-7224। ਮੈਂ ਰਿਪੀਟ ਕਰਾਂਗਾ 1833-698-7224, ਜਾਂ ਤੁਸੀਂ ਸਾਡੀ ਵੈਬਸਾਈਟ ਦੇਖ ਲਓ usatrucksales.com। ਠੀਕ ਹੈ ਜੀ, ਬਿਲਕੁਲ ਠੀਕ ਹੈ। ਨੰਬਰ ਇੱਕ ਵਾਰ ਦੁਹਰਾਓਗੇ ਜਰਾ ਸਹੀ ਸਾਹਿਬ ਜੀ? ਜੇ ਤੁਸੀਂ ਆਪਣਾ ਯਾਦ ਕਰਨ ਵਾਲਾ ਦੇਖਣਾ ਤੇ 1833 ਮਾਈ USA 24। ਠੀਕ ਹੈ। ਜੇ ਤੁਸੀਂ ਥੋੜਾ ਕੰਪਲੀਟ ਕਰਨਾ ਤੇ 1833-698-7224। ਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਹੀ ਸਾਹਿਬ, ਬੜੀ ਮਿਹਰਬਾਨੀ ਕਿ ਤੁਸੀਂ ਕੁਝ ਸਮਾਂ ਕੱਢਿਆ, ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੇ ਰੂਬਰੂ ਹੋਏ, ਔਰ ਅੱਜ ਦੀ ਇਹ ਹਫਤਾਵਾਰ ਮੁਲਾਕਾਤ ਹੈ ਜਿਹੜੀ, ਇਹਦੇ 'ਚ ਮੇਰੇ ਸਵਾਲਾਂ ਨੂੰ ਕਿਸੇ ਹੱਦ ਤੱਕ ਪੂਰਨ ਦੀ ਕੋਸ਼ਿਸ਼ ਕੀਤੀ, ਬਲਕਿ ਮੈਂ ਸਮਝਾਂਗਾ ਮੁਕੰਮਲ ਪੂਰ ਛੱਡੇ, ਪਰ ਅਸੀਂ ਇਹਨਾਂ ਨੂੰ ਪੋਲੇ ਰੱਖਾਂਗੇ ਤਾਂ ਜੇ ਨਵੇਂ ਸਵਾਲ ਨੇ ਜਿਹੜੇ ਉਹ ਸ਼ਾਖਾਂ ਕੱਢਦੇ ਰਹਿਣ। ਬਹੁਤ ਧੰਨਵਾਦ ਆਪ ਜੀ ਦਾ। ਜੀ ਮੈਂ ਬਿਲਕੁਲ ਰਿਕੁਐਸਟ ਕਰਾਂਗਾ ਸਭ ਨੂੰ ਕਿ ਕਮੈਂਟਸ ਪਾਉਂਦੇ ਰਹੋ, ਕਮੈਂਟਸ ਚੰਗੇ ਹੋਣਗੇ ਅਸੀਂ ਜਵਾਬ ਦੇਣਗੇ। ਸਾਨੂੰ ਸਵਾਲਾਂ ਦਾ ਕਮ ਸੇ ਕਮ ਪਤਾ ਲੱਗ ਜਾਂਦਾ ਕਿ ਤੁਸੀਂ ਸਾਥੋਂ ਆਸ ਕੀ ਰੱਖਦੇ ਜੀ। ਜੀ ਜੇ ਕਮੈਂਟ ਚੰਗੇ ਨਹੀਂ ਹੋਏ ਤੇ ਫਿਰ ਮੈਂ ਕੀ ਆਨਸਰ ਕਰ ਸਕਦਾ। ਬੜੀ ਮਿਹਰਬਾਨੀ ਜੀ। ਥੈਂਕ ਯੂ ਸਭ ਨੂੰ, ਬਹੁਤ ਨਮਸਕਾਰ ਜੀ, ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ ਸਭ ਨੂੰ ਜੀ। ਇਹ ਸਨ USA ਟਰੱਕ ਸੇਲਸ ਪਲੇਟਫਾਰਮ ਤੋਂ ਸਾਡੇ ਨਾਲ ਸੈਯਦ ਸਾਹਿਬ, ਔਰ ਮੈਂ ਸਾਂ ਮਸੂਦ ਮੱਲੀ, ਪੰਜਾਬੀ ਰੇਡੀਓ USA ਤੋਂ। ਇਸ ਅੱਜ ਦੀ ਮੁਲਾਕਾਤ ਨੂੰ, ਇਸ ਸਾਂਝੀ ਮੁਲਾਕਾਤ ਨੂੰ ਇੱਥੇ ਮੁਕਾਉਂਦੇ ਆ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡੇ ਸਾਰਿਆਂ ਦਾ ਰੱਬ ਰਾਖਾ।